इस तहरीक ਨੂੰ ਥੋੜ੍ਹਾ ਵਧਾ ਸਕੀਏ, ਉਹ ਜ਼ਰੂਰੀ ਹੈ। ਇਨਸ਼ਾਅੱਲਾ ਉਹਦੇ 'ਚ ਤੁਹਾਡੇ ਜਿਹੇ ਦੋਸਤਾਂ ਦੀ ਕਾਵਿਸ਼ ਕੰਟਰੀਬਿਊਸ਼ਨ, ਜਿਵੇਂ ਤੁਸੀਂ ਜਿਸ ਚੈਨਲ ਤੋਂ ਕੰਮ ਕਰ ਰਹੇ ਹੋ, ਮੈਂ ਸਮਝਦਾ ਕਿ ਬਹੁਤ ਖੁਸ਼ਾਇਨ ਗੱਲ ਹੈ ਕਿ ਮੌਜੂਦਾ ਸ਼ਕਲ 'ਚ ਕੁਝ ਸੈਟਲਾਈਟ ਜਾਂ ਵੈਬ ਚੈਨਲ ਹੀ ਪੰਜਾਬੀ ਦੀ ਗੱਲ ਤੇ ਕਰ ਰਹੇ ਨੇ, ਆਪਣਾ ਪੈਗਾਮ ਤੇ ਪਹੁੰਚਾ ਰਹੇ ਨੇ। ਲਿਹਾਜ਼ਾ ਮੈਂ ਸਮਝਦਾ ਕਿ ਇੱਥੇ ਵੀ ਇੱਕ ਅੱਛੇ ਪੰਜਾਬੀ ਚੈਨਲ ਦੀ ਲੋੜ ਹੈ। ਔਰ ਜਿਹੜੇ ਪੰਜਾਬੀ ਚੈਨਲ ਇੱਥੇ ਆਰਜ਼ ਮਾਰਜ਼ ਵਜੂਦ 'ਚ ਆਏ, ਉਹਨਾਂ ਆਪਣੀ ਬਦਮਾਸ਼ੀ ਦੀ ਵਜ੍ਹਾ ਤੋਂ ਪੰਜਾਬੀ ਨੂੰ ਅਡਾਪਟ ਨਹੀਂ ਕੀਤਾ। ਸਤਿ ਸ਼੍ਰੀ ਅਕਾਲ, अस्सलाम वालेकुम। मैं ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਪ੍ਰੋਗਰਾਮ ਲਹਿੰਦੇ ਪੰਜਾਬ ਦੇ ਰੰਗ ਵਿੱਚ ਜੀ ਆਇਆਂ ਨੂੰ। ਨਾਜ਼ਰੀਨ, ਸਾਡੇ ਅੱਜ ਦੇ ਮਹਿਮਾਨ ਬੜੇ ਵਧੀਆ ਮਹਿਮਾਨ ਨੇ। ਪੰਜਾਬੀ ਵਧਾ ਲਈ, ਪੰਜਾਬੀ ਪ੍ਰਚਾਰ ਲਈ ਤੇ ਪੰਜਾਬ ਦੀ ਸੇਵਾ ਲਈ ਗੱਲੀ ਬਾਤੀ ਨਹੀਂ, ਬਲਕਿ ਉਹ ਅਮਲੀ ਤੌਰ ਤੇ ਆਪਣਾ ਕਿਰਦਾਰ ਅਦਾ ਕਰ ਰਹੇ ਨੇ। ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਨਾਲ ਅੱਜ ਮੌਜੂਦ ਨੇ ਮੁਦੱਸਰ ਇਕਬਾਲ ਭੱਟ ਸਾਹਿਬ, ਚੀਫ ਐਗਜ਼ੈਕਟਿਵ ਨੇ ਬੁਲੇਖਾ ਟੀਵੀ ਦੇ ਤੇ ਬੁਲੇਖਾ ਨਿਊਜ਼ਪੇਪਰ ਦੇ। ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਇਹਨਾਂ ਦੀ ਗੁਫ਼ਤਗੂ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਜੀ अस्सलाम वालेकुम सर। ਵਾਹਿਗੁਰੂ, ਕੀ ਹਾਲ ਚਾਲ? ਅਲਹਮਦੁਲਿਲਾ। ਅੱਛਾ ਸਰ, ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਮੌਜੂਦਾ ਦੌਰ ਦੇ ਵਿੱਚ, ਜਦੀਦ ਦੌਰ ਦੇ ਵਿੱਚ ਅਵਾਮੀ ਜ਼ਰੀਆ ਇਬਲਾਗ ਜਿਹੜਾ ਹੈ ਇਹ ਬੜਾ ਜ਼ਰੂਰੀ ਹੈ। ਮੀਡੀਆ ਦਾ ਕਿਰਦਾਰ ਬੜਾ ਅਹਿਮ ਹੈਗਾ ਤੇ ਤੁਸੀਂ ਜਿਹੜੇ ਉਹ ਬੜੇ ਅਰਸਾ ਦਰਾਜ਼ ਤੋਂ ਪੰਜਾਬੀ ਨੂੰ ਲੋਕਾਂ ਤੱਕ ਮੀਡੀਆ ਦੇ ਜ਼ਰੀਏ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਤੇ ਸਰ, ਕੀ ਵਜ੍ਹਾ ਹੈ ਕਿ ਬਾਕੀ ਜਿਹੜੇ ਚੈਨਲਸ ਨੇ ਜਾਂ ਬਾਕੀ ਜਿਹੜੇ ਲੋਕ ਨੇ, ਬੇਸ਼ੱਕ ਉਹ ਇੱਕ ਮੁਕੰਮਲ ਇਦਾਰੇ ਦੇ ਤੌਰ ਤੇ ਸਾਹਮਣੇ ਨਾ ਆਉਣ, ਲੇਕਿਨ ਥੋੜਾ ਜਿਹਾ ਤੇ ਉਸ ਜ਼ੁਬਾਨ ਦੀ ਪ੍ਰਮੋਸ਼ਨ ਕਰਨ ਜਿਸ ਜ਼ੁਬਾਨ ਨੂੰ ਉਹ ਅਕਸਰੀਅਤ ਨਾਲ ਇਸਤੇਮਾਲ ਕਰਦੇ ਨੇ। ਬਦਕਿਸਮਤੀ ਇਹ ਹੈ ਕਿ ਪੰਜਾਬੀ ਜ਼ੁਬਾਨ ਸ਼ੁਰੂ ਤੋਂ ਕਸਮਪੁਰਸ਼ੀ ਦਾ ਸ਼ਿਕਾਰ ਹੈ। ਠੀਕ। ਪਾਕਿਸਤਾਨ ਬਣਨ ਤੋਂ ਬਾਅਦ ਇੱਕ ਤਵੀਲ ਅਰਸਾ ਅਸੀਂ ਪੰਜਾਬੀ ਤੋਂ ਵਾਂਝੇ ਰਹੇ। ਠੀਕ। ਪੰਜਾਬੀ ਪੜ੍ਹਾਈ ਨਹੀਂ ਗਈ। 71-72 'ਚ ਆ ਕੇ MA ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਔਰ ਫਿਰ ਬਤਦਰੀਜ BA 'ਚ, FA 'ਚ ਤੇ ਮੈਟ੍ਰਿਕ 'ਚ ਬਤੌਰ ਇਖਤਿਆਰੀ ਸਬਜੈਕਟ ਦੇ ਪੰਜਾਬੀ ਨੂੰ ਤਾਲੀਮ ਦਾ ਜ਼ਰੀਆ ਬਣਾਇਆ ਗਿਆ। ਇੱਥੋਂ ਸਾਡੀ ਬਦਕਿਸਮਤੀ ਦੀ ਇੰਤਹਾ ਹੈ ਜਾਂ ਇਬਤਦਾ ਹੁੰਦੀ ਹੈ ਕਿ ਅਸੀਂ ਪੰਜਾਬੀ ਜ਼ੁਬਾਨ ਨੂੰ ਜ਼ਰੀਆ ਤਾਲੀਮ ਨਹੀਂ ਬਣਾ ਸਕੇ। ਔਰ ਇਹ ਬਿਲਕੁਲ ਇੱਕ ਐਸਾ ਰਵੱਈਆ ਸੀ ਜਿਹੜਾ ਦੂਜੇ ਸੂਬਿਆਂ 'ਚ ਰਵਾ ਨਹੀਂ ਰੱਖਿਆ ਗਿਆ। ਸਿੰਧ 'ਚ ਸਿੰਧੀ ਜ਼ੁਬਾਨ ਜ਼ਰੀਆ ਤਾਲੀਮ ਬਣੀ ਔਰ ਕੋਈ ਉਹ ਮੁੰਡਾ ਮੈਟ੍ਰਿਕ ਪਾਸ ਨਹੀਂ ਕਰ ਸਕਦਾ ਜਿੰਨਾ ਚਿਰ ਉਹ ਸਿੰਧੀ ਦਾ ਪਰਚਾ ਨਾ ਦੇਵੇ। ਠੀਕ। ਸੇਮ ਐਸੀ ਸੂਰਤ ਹਾਲ ਬਾਕੀ ਸੂਬਿਆਂ 'ਚ ਪਖਤੂਨਖਵਾ ਸਮੇਤ ਸ਼ਾਮਲ ਹੈ। ਬਦਕਿਸਮਤੀ ਕਿ ਅਸੀਂ ਉਸ ਅਮਲ ਦੀ ਤਕਲੀਦ ਨਹੀਂ ਕਰ ਸਕੇ ਜਿਹੜਾ ਬਾਕੀ ਸੂਬਿਆਂ ਕੀਤਾ। ਅਸੀਂ ਪੰਜਾਬੀ ਨੂੰ ਜ਼ਰੀਆ ਤਾਲੀਮ ਬਣਾਉਣ ਦੀ ਬਜਾਏ ਇਹਨੂੰ ਇੱਕ ਰਿਜੈਕਟਡ ਜ਼ੁਬਾਨ ਦੇ ਤੌਰ ਤੇ ਪੇਂਟ ਕੀਤਾ ਔਰ ਲੋਕਾਂ ਨੂੰ ਦੱਸਿਆ ਕਿ ਗਾਲਾਂ ਦੀ ਜ਼ੁਬਾਨ ਹੈ, ਇਹ ਅੱਛੀ ਤੇ ਬਿਹਤਰ ਜ਼ੁਬਾਨ ਨੇ। ਔਰ ਇੱਕ ਨਾ ਦੱਸਿਆ, ਉਹ ਸਾਡੇ ਹੀ ਦੋਸਤ ਆ, ਉਹ ਯਕੀਨਨ ਪੰਜਾਬੀ ਸਨ। ਔਰ ਦੂਜਾ ਇਹਦਾ ਸਿਆਸੀ ਅਵਾਮਲ ਵੀ ਸਨ ਕਿ ਸਿਆਸਤਦਾਨਾਂ ਵੀ ਪੰਜਾਬੀ ਨੂੰ ਬਤੌਰ ਸਬਜੈਕਟ ਲਾਗੂ ਕਰਨ ਦੀ ਹਮਾਇਤ ਕੀਤੀ। ਸੋ ਨਤੀਜਾ ਇਹ ਨਿਕਲਿਆ ਕਿ ਇੱਥੇ ਪੰਜਾਬੀ ਕਸਮਪੁਰਸ਼ੀ ਦਾ ਸ਼ਿਕਾਰ ਹੋ ਗਈ। ਪੰਜਾਬੀ ਪੜ੍ਹਾਈ ਜਾਣੀ ਦਰਕੁਨਾਰ। ਪੰਜਾਬੀ ਦੀਆਂ ਕਿਤਾਬਾਂ ਵੀ ਚੰਦ 100 ਛਪੀਆਂ ਜਿਹੜੀਆਂ ਨਾ ਵਿਕ ਸਕੀਆਂ। ਪੰਜਾਬੀ ਦਾ ਇੱਕ ਅਖਬਾਰ 70 ਦੇ ਦਵਾਰ ਵਿੱਚ ਸੱਜਣ ਨਾਂ ਤੋਂ ਨਿਕਲਿਆ, ਜਿਹਦੀ ਬਹੁਤ ਪਜ਼ੀਰਾਈ ਹੋਈ, ਲੇਕਿਨ ਉਹ ਵੀ 11 ਮਹੀਨੇ ਬਾਅਦ ਆਪਣੀ ਮੌਤ ਮਰ ਗਿਆ। ਉਹਦੀ ਵਜ੍ਹਾ ਕਿ ਅਸੀਂ ਉਹਨੂੰ ਬੈਨੀਫੀਸ਼ੀਅਲ ਪ੍ਰੋਜੈਕਟ ਦੇ ਤੌਰ ਤੇ ਨਾ ਬਣਾ ਸਕੇ। ਪੰਜਾਬੀ ਅਖਬਾਰ ਇੱਕ ਘਾਟੇ ਦਾ ਸੌਦਾ ਸੀ ਔਰ ਕੋਈ ਇਦਾਰਾ ਕਿੰਨਾ ਚਿਰ ਘਾਟੇ ਦਾ ਸੌਦਾ ਬਰਦਾਸ਼ਤ ਕਰ ਸਕਦਾ। ਸੋ ਸੱਜਣ ਬੰਦ ਹੋ ਗਿਆ। ਸੱਜਣ ਤੋਂ ਬਾਅਦ ਚੰਦ ਇੱਕ ਰਸਾਲੇ ਤੇ ਮੌਜੂਦ ਸਨ ਜਿਹੜੇ ਪੰਜਾਬੀ ਛਪਦੇ ਸਨ, ਜਿਹਦੀ ਸਰਕੂਲੇਸ਼ਨ ਵੀ ਨਾ ਹੋਣ ਦੇ ਬਰਾਬਰ ਸੀ, ਲੇਕਿਨ ਕੋਈ ਕੌਮੀ ਰੋਜ਼ਨਾਮਾ ਐਸਾ ਨਹੀਂ ਸੀ ਜਿਹਨੂੰ ਪੰਜਾਬੀ ਦਾ ਰੂਪ ਦਿੱਤਾ ਜਾ ਸਕੇ। ਬਹੁਤ ਸਾਰੇ ਲੋਕਾਂ ਦਾਅਵੇ ਕੀਤੇ, ਬਹੁਤ ਸਾਰੇ ਦੋਸਤਾਂ ਵਿੱਚ ਆਰ ਵੀ ਕੀਤਾ, ਲੇਕਿਨ ਪੰਜਾਬੀ ਅਖਬਾਰ ਕੱਢਣ 'ਚ ਕਾਮਯਾਬ ਨਾ ਹੋ ਸਕੇ। ਮੇਰੇ ਇਦਾਰੇ ਨੇ ਕੋਸ਼ਿਸ਼ ਕੀਤੀ ਕਿ ਅਸੀਂ ਇਹਨੂੰ ਪੰਜਾਬੀ ਅਖਬਾਰ ਨੂੰ ਪੰਜਾਬ ਦਾ ਨੁਮਾਇੰਦਾ ਅਖਬਾਰ ਬਣਾ ਸਕੀਏ। ਠੀਕ। 30-32 ਸਾਲ ਪਹਿਲਾਂ ਅਸੀਂ ਅਫਤਰੋਜ਼ਾ ਭੁਲੇਖਾ ਦੇ ਨਾਂ ਤੋਂ ਸਟਾਰਟ ਕੀਤਾ, ਜਿਹੜਾ ਚੰਦ ਸਾਲਾਂ ਤੋਂ ਬਾਅਦ ਰੋਜ਼ਨਾਮਾ ਭੁਲੇਖਾ ਦੇ ਰੂਪ ਵਿੱਚ ਅਸੀਂ ਲੋਕਾਂ ਦੇ ਸਾਹਮਣੇ ਲਾਇਆ। ਲੇਕਿਨ ਮੈਨੂੰ ਇਹ ਇਤਰਾਫ ਕਰਨ 'ਚ ਕੋਈ ਆਰ ਨਹੀਂ ਕਿ ਅਸੀਂ ਭੁਲੇਖਾ ਨੂੰ ਇੱਕ ਅਵਾਮੀ ਪਰਚਾ ਬਣਾਉਣ 'ਚ ਨਾਕਾਮ ਰਹੇ ਜਾਂ ਭੁਲੇਖਾ ਨੂੰ
ਅਸੀਂ ਲੋਕਾਂ ਨੂੰ ਪੜ੍ਹਾਉਣ 'ਚ ਨਾਕਾਮ ਰਹੇ। ਠੀਕ ਹੈ। ਮੈਂ ਸਮਝਦਾ ਕਿ ਉਹਦੀ ਵਜ੍ਹਾ ਸਾਡੀ ਤਾਲੀਮ ਤੋਂ ਦੂਰੀ ਸੀ। ਜਿਵੇਂ ਜੇ ਸਾਡਾ ਬੱਚਾ ਦਾ ਜ਼ਰੀਆ ਤਾਲੀਮ ਪੰਜਾਬੀ ਨਹੀਂ ਹੋਏਗਾ, ਨਾ ਪੰਜਾਬੀ ਅਖਬਾਰ ਵਿਖੇਗਾ, ਨਾ ਪੰਜਾਬੀ ਕਿਤਾਬ ਵਿਖੇਗੀ, ਨਾ ਪੰਜਾਬੀ ਲਿਟਰੇਚਰ ਵਿਖੇਗਾ। ਇਸ ਦੌਰਾਨ ਇੱਕ ਹੋਰ ਹੋਇਆ ਕਿ ਬਹੁਤ ਵੱਡੇ ਇਦਾਰੇ ਨੇ ਵੀ ਪੰਜਾਬੀ ਅਖਬਾਰ ਦਾ ਡੈਕਲੇਰੇਸ਼ਨ ਲਿਆ ਖਬਰਾਂ ਦੇ ਨਾਂ ਤੋਂ। ਸਾਡੇ ਕੋਸ਼ਿਸ਼ ਨਾਲ, ਸਾਡੀ ਮਿਹਨਤ ਨਾਲ, ਸਾਡੇ ਉਹਨੂੰ ਕਾਇਲ ਕਰਨ ਨਾਲ ਜ਼ਿਆ ਸ਼ਾਹ ਸਾਹਿਬ ਨੇ ਇੱਕ ਅਖਬਾਰ ਖਬਰਾਂ ਕੱਢਿਆ, ਜਿਸ ਤੋਂ ਉਹਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹਨੂੰ ਪੰਜਾਬੀ ਦਾ ਇੱਕ ਅੱਛਾ ਅਖਬਾਰ ਬਣਾਉਣ ਵਿੱਚ ਕਾਮਯਾਬ ਹੋ ਸਕੇ। ਯਕੀਨਨ ਉਹਨਾਂ ਦਾ ਇਦਾਰਾ ਵੱਡਾ ਸੀ, ਵਸਾਇਲ ਵੀ ਵੱਡੇ ਸਨ, ਲੇਕਿਨ 1 ਸਾਲ ਬਾਅਦ ਉਹਨਾਂ ਵੀ ਹਥਿਆਰ ਛੱਡ ਦਿੱਤੇ ਤੇ ਉਹਨਾਂ ਕਿਹਾ ਕਿ ਪੰਜਾਬੀ ਅਖਬਾਰ ਕੱਢਣਾ ਪਾਗਲਪਨ ਦੇ ਇਲਾਵਾ ਕੁਝ ਨਹੀਂ, ਕਿਉਂਕਿ ਇੱਥੇ ਪੰਜਾਬੀ ਅਖਬਾਰ ਖਰੀਦਣਾ ਜਾਂ ਪੜ੍ਹਨਾ ਲੋਕੀ ਜੁਰਮ ਸਮਝਦੇ ਨੇ। ਔਰ ਮੈਂ ਦਾਅਵੇ ਨਾਲ ਗੱਲ ਕਰਨਾ ਕਿ ਪੰਜਾਬ ਵਿੱਚ ਵਸਣ ਵਾਲੇ ਜਿੰਨੇ ਵੀ ਸਾਡੇ ਮਾਮੇ, ਚਾਚੇ, ਤਾਏ, ਭਰਾ, ਦੋਸਤ, ਅਜ਼ੀਜ਼ ਜਿਹੜੇ ਪੰਜਾਬੀ ਜ਼ਬਾਨ ਨਾਲ ਜੁੜੇ ਹੋਏ ਨੇ, ਉਹ ਪੰਜਾਬੀ ਅਖਬਾਰ ਖਰੀਦ ਕੇ ਪੜ੍ਹਨਾ ਜੁਰਮ ਸਮਝਦੇ ਨੇ। ਲੇਕਿਨ ਬਹਰ ਅਸੀਂ ਚੂँਕਿ ਇੱਕ ਮਿਸ਼ਨ ਦੇ ਤੌਰ ਤੇ ਇਸ ਅਖਬਾਰ ਨੂੰ ਚਾਲੂ ਕੀਤਾ ਸੀ, ਸਾਡੇ ਨਾਲ ਫਿਰ ਸਾਡੇ ਇੱਕ ਹੋਰ ਉਸਤਾਦ ਨੇ ਜਮੀਲ ਪਾਲ ਸਾਹਿਬ, 5-7-10 ਸਾਲ ਪਹਿਲਾਂ ਉਹਨਾਂ ਵੀ ਇੱਕ ਲੁਕਾਈ ਨਾਂ ਦਾ ਅਖਬਾਰ ਆਰਗੇਨਾਈਜ਼ ਕੀਤਾ ਔਰ ਸਾਡੇ ਇਦਾਰੇ ਨੂੰ ਸਪੋਰਟ ਕੀਤਾ ਔਰ ਅਖਬਾਰ ਵੀ ਛਪ ਰਿਹਾ। ਲੇਕਿਨ ਬਿਲਕੁਲ ਸੱਚੀ ਗੱਲ ਇਹ ਵੀ ਕਿ ਅਸੀਂ ਇਹਨਾਂ ਅਖਬਾਰਾਂ ਨੂੰ ਲੁਕਾਈ ਦਾ ਅਖਬਾਰ ਨਹੀਂ ਬਣਾ ਸਕੇ। ਇਹ ਅਖਬਾਰਾਂ ਮਾਰਕੀਟ 'ਚੋਂ ਆਪਣੀ ਜਗ੍ਹਾ ਨਹੀਂ ਬਣਾ ਸਕੇ ਜੇ ਇਹ ਕਿਹਾ ਜਾਏ ਜਿਹਨੂੰ ਲੋਕੀ ਪੜ੍ਹਨ ਜਾਂ ਲੋਕੀ ਵੇਖਣ। ਔਰ ਇਹਦੀ ਸਭ ਤੋਂ ਵੱਡੀ ਵਜ੍ਹਾ ਸਾਡੀ ਤਾਲੀਮ ਤੋਂ ਦੂਰੀ ਹੈ। ਮੈਂ ਬਰਮਲਾ ਇਹ ਕਹਾਂਗਾ ਕਿ ਜਿੰਨਾ ਚਿਰ ਅਸੀਂ ਪੰਜਾਬੀ ਨੂੰ ਤਾਲੀਮ ਦੀ ਜ਼ਬਾਨ ਨਹੀਂ ਬਣਾਵਾਂਗੇ, ਜ਼ਰੀਆ ਤਾਲੀਮ ਨਹੀਂ ਬਣਾਵਾਂਗੇ, ਕਿਸੇ ਵੀ ਸ਼ਕਲ 'ਚ ਅਸੀਂ ਪੰਜਾਬੀ ਅਖਬਾਰ ਤੇ ਪੰਜਾਬੀ ਰਸਾਲੇ ਵੇਚ ਨਹੀਂ ਸਕਾਂਗੇ। ਸਰ ਕੋਈ ਹੋਰ ਵਜ੍ਹਾ ਜਾਂ ਕੋਈ ਹੋਰ ਫੈਕਟਰ ਹੋ ਸਕਦਾ ਹੈ ਤਾਲੀਮ ਦੀ ਦੂਰੀ ਤੋਂ ਇਲਾਵਾ? ਕਿਉਂਕਿ ਪੰਜਾਬੀ ਜ਼ੁਬਾਨ ਦਾ ਰਸਮੁਲ ਖਤ ਜਿਹੜਾ ਹੈ ਉਹ ਉਰਦੂ ਨਾਲ ਕਾਫੀ ਮੈਚ ਹੁੰਦਾ ਹੈ। ਮਤਲਬ ਅਗਰ ਕੋਈ ਪੰਜਾਬੀ ਨਹੀਂ ਵੀ ਪੜ੍ਹਨਾ ਜਾਣਦਾ, ਉਹ ਕੋਸ਼ਿਸ਼ ਕਰੇਗਾ ਤਾਂ ਪੜ੍ਹ ਸਕਦਾ ਹੈ। ਯਕੀਨਨ। ਤੇ ਇਸ ਤੋਂ ਇਲਾਵਾ ਤੁਸੀਂ ਸਰਵੇ ਕਰਨ ਦੀ ਜਾਂ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ, ਤੁਸੀਂ ਕੋਈ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਤੋਂ ਇਲਾਵਾ ਕਿਉਂ ਨਹੀਂ ਖਰੀਦਦੀ ਆਵਾਮ ਅਖਬਾਰ? ਇਨਫੋਰਮੇਸ਼ਨ ਤੇ ਇਹਦੇ ਵਿੱਚ ਵੀ ਹੈਗੀ ਹੈ, ਰੰਗੀਨ ਤੇ ਇਹ ਵੀ ਹੈਗਾ ਹੈ, ਮਸਾਲਾ ਤੇ ਇਹ ਵੀ ਲਾਏਗਾ ਜਿੱਦਾਂ ਬਾਕੀ ਅਖਬਾਰਾਂ ਦੇ ਪੜ੍ਹਦੇ ਨੇ, ਤੇ ਕੀ ਵਜ੍ਹਾ ਹੈ ਸਰ? ਮੈਂ ਸਮਝਦਾ ਕਿ ਇਹਦੇ 'ਚ ਜ਼ਿਆਦਾ ਕਸੂਰ ਸਾਡੀ ਮਾਂ ਦਾ ਹੈ। ਠੀਕ ਹੈ ਸਰ। ਸਾਡੀ ਮਾਂ ਨੇ ਬੱਚੇ ਨੂੰ ਪੰਜਾਬੀ ਵੱਲ ਰਾਗਬ ਨਹੀਂ ਕੀਤਾ। ਸਾਡੀ ਜਿਹੜੀ ਮਾਂ, ਚਾਹੇ ਉਹ ਪੇਂਡੂ ਸੀ ਚਾਹੇ ਉਹ ਸ਼ਹਿਰ ਦੀ ਕੁੜੀ ਸੀ, ਉਹਨੇ ਬਤੌਰ ਪੰਜਾਬੀ ਜ਼ੁਬਾਨ ਰਿਜੈਕਟ ਕੀਤਾ ਹੈ ਔਰ ਇਹ ਤਾਸਰ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬੀ ਵਲਗਰ ਜ਼ੁਬਾਨ ਹੈ, ਪੰਜਾਬੀ ਗਾਲਾਂ ਦੀ ਜ਼ੁਬਾਨ ਹੈ ਜਾਂ ਪੰਜਾਬੀ ਬੋਲਣਾ ਅੱਛਾ ਨਹੀਂ। ਔਰ ਉਹਦੇ ਨਾਲ ਤਾਲੀਮੀ ਇਦਾਰੇ ਜਿਨ੍ਹਾਂ ਆਪਣੇ ਸਕੂਲਾਂ 'ਚ, ਆਪਣੇ ਕਾਲਜਾਂ 'ਚ ਪੰਜਾਬੀ ਬੋਲਣ 'ਤੇ ਪਾਬੰਦੀ ਲਾਤੀ ਹੈ, ਇਸ ਜੁਰਮ ਵਿੱਚ ਬਰਾਬਰ ਦੇ ਸ਼ਰੀਕ ਨੇ। ਔਰ ਮੈਂ ਤੇ ਬਿਲਕੁਲ ਇਸ ਹਿੱਸੇ 'ਚ ਇਹ ਸਮਝਦਾ ਵਾਂ ਕਿ ਇਹਦਾ ਮੌਜੂਦਾ ਸ਼ਕਲ 'ਚ ਇੱਕੋ ਹੀ ਹੱਲ ਹੈ ਕਿ ਅਸੀਂ ਪੰਜਾਬੀ ਰਲ ਕੇ ਇੱਕ ਐਸੀ ਤਹਿਰੀਕ ਦੀ ਇਬਤਦਾ ਕਰੀਏ ਜਿਹਦਾ ਨਤੀਜਾ ਇਹ ਨਿਕਲੇ ਕਿ ਅਸੀਂ ਪੰਜਾਬੀ ਜ਼ੁਬਾਨ ਨੂੰ ਜ਼ਰੀਆ ਤਾਲੀਮ ਬਣਾ ਸਕੀਏ। ਪੰਜਾਬੀ ਜ਼ੁਬਾਨ ਜਿੰਨਾ ਚਿਰ ਜ਼ਰੀਆ ਤਾਲੀਮ ਨਹੀਂ ਬਣੇਗੀ, ਮੈਂ ਤੇ ਕਮ ਅਜ਼ ਕਮ ਇਸ ਹਿੱਸੇ 'ਚ ਬਿਲਕੁਲ ਨਾ ਉਮੀਦ ਹਾਂ ਕਿ ਅਸੀਂ ਪੰਜਾਬੀ ਅਖਬਾਰ ਨੂੰ ਅੱਛਾ ਅਖਬਾਰ ਬਣਾ ਕੇ ਪੇਸ਼ ਕਰ ਸਕਾਂਗੇ ਜਾਂ ਪੰਜਾਬੀ ਕਿਤਾਬ ਨੂੰ ਵੇਚ ਸਕਾਂਗੇ ਜਾਂ ਪੰਜਾਬੀ ਰਸਾਲੇ ਨੂੰ ਵੇਚ ਸਕਾਂਗੇ। ਲਿਹਾਜ਼ਾ ਮੇਰਾ ਮੁੱਦਾ ਤੇ ਇਸ ਗੱਲ ਤੇ ਮੁੱਕ ਜਾਂਦਾ ਹੈ ਕਿ ਪੰਜਾਬੀ ਜ਼ਰੀਆ ਤਾਲੀਮ ਨਹੀਂ ਹੋਏਗੀ ਤੇ ਅਸੀਂ ਪੰਜਾਬੀ ਨੂੰ ਉਹਦਾ ਉਹ ਮੁਕਾਮ ਨਹੀਂ ਦਵਾ ਸਕਾਂਗੇ ਜਿਹੜਾ ਦਾ ਇਸਤਹਿਕਾਕ ਹੈ। ਔਰ ਸਾਨੂੰ ਮਨ ਅਸਲ ਕੌਮ ਵੀ ਇੱਕ ਕੋਸ਼ਿਸ਼ ਕਰਨੀ ਹੋਏਗੀ ਕਿ ਅਸੀਂ ਆਪਣੀ ਕੌਮ ਨੂੰ, ਆਪਣੀ ਲੀਡਰਸ਼ਿਪ ਨੂੰ, ਆਪਣੇ ਸਿਆਸਤਦਾਨਾਂ ਨੂੰ ਇਹ ਬਾਵਰ ਕਰਾ ਸਕੀਏ ਕਿ ਪੰਜਾਬੀ ਇੱਕ ਮੁਕੰਮਲ ਜ਼ੁਬਾਨ ਹੈ, ਪੰਜਾਬੀ ਇੱਕ ਅੱਛੀ ਜ਼ੁਬਾਨ ਹੈ ਔਰ ਪੰਜਾਬੀ ਸਾਡੇ ਸੂਫੀਆਂ ਦੀ ਜ਼ੁਬਾਨ ਹੈ, ਵਲੀਆਂ ਦੀ ਜ਼ੁਬਾਨ ਹੈ, ਜਿਹਦੇ 'ਚ ਸਿਰਫ ਅਮਨ, ਮੁਹੱਬਤ, ਪਿਆਰ, ਮੁਹੱਬਤ ਤੇ ਰਵਾਦਾਰੀ ਦਾ ਦਰਸ ਦਿੱਤਾ ਗਿਆ। ਮੇਰਾ ਤਾਂ ਇਹ ਵੀ ਦਾਅਵਾ ਹੈ ਕਿ ਅਗਰ ਪੰਜਾਬੀ ਜ਼ੁਬਾਨ ਸਾਡੀ ਨੌਜਵਾਨ ਨਸਲ ਇਹ ਤੋਂ ਆਸ਼ਨਾ ਹੋ ਜਾਏ ਜਾਂ ਬਾਬਿਆਂ ਨੂੰ ਪੜ੍ਹਨਾ ਸ਼ੁਰੂ ਕਰ ਦੇ ਤੇ ਉਹ ਦਹਿਸ਼ਤਗਰਦੀ, ਬਦਦਿਆਨਤੀ, ਬਦਨਵਾਨੀ, ਗੁੰਡਾਗਰਦੀ ਦੇ ਖਾਤਮੇ 'ਚ ਆਪਣਾ ਕਿਰਦਾਰ ਅਦਾ ਕਰ ਸਕਣਗੇ। ਕਿਉਂਕਿ ਬਾਬਿਆਂ ਦੇ ਕਲਾਮ ਵਿੱਚ ਬੜਾ ਬਰਮਲਾ ਔਰ ਬੜਾ ਵਾਜ਼ੇ ਤੌਰ ਤੇ ਪੈਗਾਮ ਹੈ, ਜਿਹੜਾ ਮੁਹੱਬਤ ਦਾ ਪੈਗਾਮ ਹੈ, ਬਦਮਾਸ਼ੀ ਦੇ ਖਿਲਾਫ ਦਾ ਪੈਗਾਮ ਹੈ, ਗੁੰਡਾਗਰਦੀ ਦੇ ਖਿਲਾਫ ਦਾ ਪੈਗਾਮ ਹੈ। ਔਰ ਉਹਨਾਂ ਦੇ ਪੈਗਾਮ ਵਿੱਚ ਉਹ ਚੀਜ਼ਾਂ ਬਦਰਜਾ ਉਤਮ ਮੌਜੂਦ ਨੇ ਜਿਹਦੀ ਤਾਲੀਮ ਸਾਨੂੰ ਇਸਲਾਮ, ਕੁਰਾਨ ਜਾਂ ਸਾਡੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਿੱਤੀ। ਲਿਹਾਜ਼ਾ ਮੈਂ ਤੇ ਈਮਾਨ ਰੱਖਣਾ ਇਸ ਗੱਲ ਤੇ ਕਿ ਅਗਰ ਅਸੀਂ ਪੰਜਾਬੀ ਪੜ੍ਹਨ ਲੱਗ ਪਈਏ, ਅਸੀਂ ਬਾਬਿਆਂ ਦੇ ਕਲਾਮ ਤੋਂ ਆਸ਼ਨਾ ਹੋ ਜਾਈਏ ਤੇ ਅਸੀਂ ਇਸਲਾਮ ਦੇ ਜ਼ਿਆਦਾ ਕਰੀਬ ਹੋ ਜਾਵਾਂਗੇ ਔਰ ਇਸਲਾਮ ਦੀਆਂ ਉਹਨਾਂ ਕਦਰਾਂ ਤੋਂ ਜ਼ਿਆਦਾ ਜਾਣੂ ਹੋਵਾਂਗੇ ਜਿਹੜੀਆਂ ਸਾਨੂੰ ਮੌਲਵੀ ਸਿਖਾਉਂਦਾ ਹੈ।
ਕਿਉਂਕਿ ਮੌਲਵੀ ਦਾ ਅੰਦਾਜ਼ ਥੋੜ੍ਹਾ ਜਿਹਾ ਮੁਖਤਲਿਫ ਹੈ। ਉਹ ਤਫਰੀਕ ਦੀ ਗੱਲ ਕਰਦਾ ਹੈ, ਪੰਜਾਬੀ ਦੇ ਬਾਬੇ, ਪੰਜਾਬੀ ਦੇ ਸੂਫੀ ਅਮਨ ਦੀ ਗੱਲ ਕਰਦੇ ਨੇ, ਜੋੜਨ ਦੀ ਗੱਲ ਕਰਦੇ ਨੇ, ਮੁਹੱਬਤ ਦੀ ਗੱਲ ਕਰਦੇ ਨੇ, ਰਵਾਦਾਰੀ ਦੀ ਗੱਲ ਕਰਦੇ ਨੇ। ਤੇ ਸੋ ਇਸ ਮੁਆਸ਼ਰੇ ਨੂੰ ਇੱਕ ਅੱਛਾ ਤੇ ਇਨਸਾਨੀ ਮੁਆਸ਼ਰਾ ਬਣਾਉਣ ਵਾਸਤੇ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ਬਾਨ ਤੋਂ ਆਸ਼ਨਾ ਹੋਈਏ, ਅਸੀਂ ਪੰਜਾਬੀ ਜ਼ਬਾਨ ਨੂੰ ਇੱਥੇ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਔਰ ਉਹ तमाम ਅਰਬੇ ਇਸਤੇਮਾਲ ਕਰੀਏ ਜਿਹੜੇ ਇੱਕ ਗੈਰਤਮੰਦ ਕੌਮ ਨੂੰ ਕਰਨੇ ਚਾਹੀਦੇ ਨੇ, ਜਿਹੜੇ ਅਸੀਂ ਨਹੀਂ ਕਰ ਪਾ ਰਹੇ। ਸਰ ਇੱਕ ਮੁਨਜ਼ਮ ਸਾਜ਼ਿਸ਼ ਦੇ ਤਹਿਤ ਸਾਨੂੰ ਤਾਲੀਮ ਦੇ ਤੌਰ ਤੇ ਪੰਜਾਬੀ ਤੋਂ ਦੂਰ ਰੱਖਿਆ ਗਿਆ। 3% ਬੋਲਣ ਵਾਲਿਆਂ ਦੀ ਜ਼ੁਬਾਨ ਨੂੰ ਕੌਮੀ ਜ਼ੁਬਾਨ ਦੇ ਦਿੱਤਾ ਤੇ 14 ਕਰੋੜ ਬੋਲਣ ਵਾਲਿਆਂ ਦੀ ਜ਼ੁਬਾਨ ਨੂੰ ਤੁਸੀਂ ਜਿਹੜਾ ਸਰਕਾਰੀ ਦਰਜਾ ਨਹੀਂ ਦੇ ਰਹੇ। ਠੀਕ ਹੈ, ਇੱਕ ਤੇ ਅਸੀਂ ਤੈਨੂੰ ਸਾਜ਼ਿਸ਼ ਸਮਝ ਲੈਂਦੇ ਆ, ਅਸੀਂ ਜਿਹੜੇ ਮੀਡੀਆ ਦੇ ਲੋਕ ਆ, ਤੁਸੀਂ ਜਾਂ ਅਸੀਂ ਤੁਹਾਡੇ ਨਵੀਂ ਪੋਂਗ, ਅਸੀਂ ਤੁਹਾਡੇ ਸ਼ਾਗਿਰਦ ਦੇ ਤੌਰ ਤੇ ਤੁਸੀਂ ਨਹੀਂ ਸਮਝਦੇ ਕੋਈ ਐਸੀ ਸ਼ਾਰਟ ਫਿਲਮਸ ਜਾਂ ਅਸੀਂ ਸੋਸ਼ਲ ਮੀਡੀਆ ਤੇ ਇੱਕ ਕੈਂਪੇਨ ਚਲਾਈਏ ਕਿ ਦੱਸੀਏ ਕਿ ਪੰਜਾਬੀ ਜਿਹੜਾ ਵਾ ਉਹ ਸ਼ਲਵਾਰ ਕਮੀਜ਼, ਸਿਰ ਤੇ ਕੁੱਲਾ ਜਾਂ ਲਾਚਾ ਪਾ ਕੇ ਬੋਲਣ ਦਾ ਨਾਮ ਨਹੀਂ ਹੈਗਾ। ਉਹ ਤੁਸੀਂ ਟਾਈ ਲਾ ਕੇ ਵੀ ਬੋਲ ਸਕਦੇ ਆ, ਉਹ ਤੁਸੀਂ ਇੱਕ ਵੈਲ ਡਰੈਸ ਹੋ ਕੇ ਵੀ ਬੋਲ ਸਕਦੇ ਆ। ਅਸੀਂ ਸਭ ਤੋਂ ਵੱਡਾ ਭੁਲੇਖਾ ਹੀ ਇਹ ਵੇ ਕਿ ਜਦੋਂ ਕੋਈ ਬੰਦਾ ਕਿਸੇ ਚੰਗੀ ਜਗ੍ਹਾ ਤੇ ਜਾ ਕੇ ਪੰਜਾਬੀ ਬੋਲਦਾ ਤੇ ਪਹਿਲੇ ਉਹਦੇ ਹੁਲੀਆ ਵੇਖਿਆ ਜਾਂਦਾ, ਯਾਰ ਪਿੰਡੋਂ ਆਇਆ ਵਾ। ਤੇ ਤੁਸੀਂ ਨਹੀਂ ਸਮਝਦੇ ਕਿ ਸਾਨੂੰ ਨੌਜਵਾਨਾਂ ਨੂੰ ਸਪੈਸ਼ਲੀ ਜਿਹੜੇ 64% ਹੈ ਇਸ ਮੁਲਕ ਦੇ, ਕਿ ਉਹਨਾਂ ਨੂੰ ਇੱਕ ਕੈਂਪੇਨ ਚਲਾਉਣੀ ਚਾਹੀਦੀ ਕਿ ਅਸੀਂ ਯਾਰ ਪੰਜਾਬੀ ਬੋਲਣੀ ਹੈ। ਅਸੀਂ ਭਾਵੇਂ ਇੱਕ ਅੱਛੇ ਆਫਿਸ 'ਚ ਬੈਠੇ ਹਾਂ, ਭਾਵੇਂ ਅਸੀਂ ਅੱਛੇ ਖੇਲ ਦੇ ਮੈਦਾਨ 'ਚ ਬੈਠੇ ਹੋਏ ਹਾਂ। ਤੁਸੀਂ ਸਾਜ਼ਿਸ਼ ਦਾ ਤਜ਼ਕਰਾ ਕੀਤਾ ਜੀ ਸਰ, ਮੈਂ ਤੁਹਾਡੀ ਉਸ ਗੱਲ ਨੂੰ ਸੈਕੰਡ ਕਰਾਂਗਾ। ਠੀਕ ਹੈ, ਇਸ ਸਾਜ਼ਿਸ਼ ਦਾ ਆਗਾਜ਼ ਤੇ ਅੱਜ ਤੋਂ 100 ਸਾਲ ਪਹਿਲਾਂ ਹੀ ਹੋ ਗਿਆ ਜੀ, ਜਦੋਂ ਪੰਜਾਬੀ ਕਾਇਦੇ ਲਾਗੂ ਸਨ ਇੱਥੇ ਔਰ ਪੰਜਾਬੀ ਕਾਇਦੇ ਪੜ੍ਹਾਏ ਜਾਂਦੇ ਸਨ। ਪੰਜਾਬੀ ਕਾਇਦੇ ਦੀ ਕੀਮਤ ਆਨਾ ਜਾਂ 2 ਆਨੇ ਸੀ ਔਰ ਅੰਗਰੇਜ਼ ਨੇ ਉਹ ਕਾਇਦਾ 6 ਆਨੇ 'ਚ ਵਾਪਸ ਲਿਆ, 8 ਆਨੇ 'ਚ ਵਾਪਸ ਲਿਆ। ਅੱਛਾ, ਉਹਦੀ ਵਜ੍ਹਾ ਕਿ ਉਹ ਸਾਨੂੰ ਜ਼ਬਾਨ ਤੋਂ ਦੂਰ ਕਰਨਾ ਚਾਹੁੰਦਾ ਸੀ। ਉਹਦੀ ਇਹ ਸੋਚ ਸੀ ਕਿ ਅਗਰ ਪੰਜਾਬੀ ਆਪਣੀ ਕੌਮ ਨਾਲ, ਆਪਣੇ ਮਜ਼ਹਬ ਨਾਲ ਇਹਨਾਂ ਦੀ ਜੁੜਤ ਹੋਣੀ ਹੈ ਤਾਂ ਜ਼ਬਾਨ ਦੀ ਵਜ੍ਹਾ ਤੋਂ ਹੋਣੀ ਹੈ। ਅਗਰ ਇਹਨੂੰ ਜ਼ਬਾਨ ਤੋਂ ਦੂਰ ਕਰਤਾ ਗਿਆ ਤੇ ਆਪਣੇ ਮਜ਼ਹਬ ਤੋਂ ਵੀ ਦੂਰ ਹੋ ਜਾਣਗੇ, ਆਪਣੇ ਕਦਰਾਂ ਤੋਂ ਵੀ ਦੂਰ ਹੋ ਜਾਣਗੇ, ਆਪਣੀ ਰਹਿਤਲ ਤੋਂ ਦੂਰ ਹੋ ਜਾਣਗੇ। ਔਰ ਉਹਦੇ ਜੋ ਕਾਮਯਾਬ ਰਿਹਾ, ਅਸੀਂ ਪੰਜਾਬੀ ਜ਼ਬਾਨ ਨੂੰ ਆਪਣੇ ਤੋਂ ਦੂਰ ਕਰਤਾ, ਆਪਣੇ ਤੋਂ ਵੱਖ ਕਰਤਾ। ਔਰ ਮੈਂ ਸਮਝਦਾ ਕਿ ਉਹਦਾ ਅਸੀਂ ਖਮਿਆਜ਼ਾ ਭੁਗਤਣਾ ਪਿਆ। ਜਿਸ ਤੱਕ ਤੁਹਾਡੀ ਇਸ ਗੱਲ ਦਾ ਤਾਲੁਕ ਹੈ ਕਿ ਸਾਨੂੰ ਮਨ ਅਸਲ ਕੌਮ ਇਹਦੇ ਵਾਸਤੇ ਲੋੜ ਹੈ, ਤੇ ਮੈਂ ਤੇ ਯਕੀਨੀ ਗੱਲ ਹੈ ਇਹ ਦੀਵਾ 30 ਸਾਲ ਤੋਂ ਬਾਲ ਰਿਹਾ। ਮੇਰੀ ਜ਼ਾਤੀ ਤੌਰ ਤੇ ਖਾਸ਼ ਸੀ ਕਿ ਅਸੀਂ ਲੋਕਾਂ ਦੇ ਘਰਾਂ 'ਚ ਵੜੀਏ, ਸਕੂਲਾਂ 'ਚ ਵੜੀਏ, ਕਾਲਜਾਂ 'ਚ ਵੜੀਏ ਔਰ ਤੁਹਾਡੇ ਵਰਗੇ ਨੌਜਵਾਨਾਂ ਨੂੰ ਇਸ ਗੱਲ ਤੇ ਰਾਗਬ ਕਰੀਏ ਕਿ ਉਹ ਤਹਿਰੀਕ ਚਲਾਉਣ, ਉਹ ਆਪਣੇ ਆਉਣ ਵਾਲੇ ਆਵਾਮੀ ਨੁਮਾਇੰਦਿਆਂ ਨੂੰ, ਆਪਣੇ ਵੋਟ ਲੈਣ ਵਾਲੇ ਬੰਦਿਆਂ ਨੂੰ ਗਲਮਿਓਂ ਫੜ ਕੇ ਆਖਣ ਕਿ ਯਾਰ ਅਸੀਂ ਪੰਜਾਬੀ ਹਾਂ, ਸਾਡਾ ਕਲਚਰ ਪੰਜਾਬੀ ਹੈ, ਇਹਨੂੰ ਜ਼ਿੰਦਾ ਰੱਖੇ, ਤੁਸੀਂ ਆਪਣਾ ਕਿਰਦਾਰ ਅਦਾ ਕਰੋ। ਲੇਕਿਨ ਸਾਡੀਆਂ ਤਰਜੀਹਾਤ ਵਿੱਚ ਸ਼ਾਮਲ ਨਹੀਂ, ਅਸੀਂ ਪੰਜਾਬੀ ਨਾਲ ਉਹਨੇ ਕਮਿਟਡ ਨਹੀਂ ਜਿੰਨਾ ਸਾਨੂੰ ਹੋਣਾ ਚਾਹੀਦਾ। ਸ਼ਾਇਦ ਅਸੀਂ ਆਪਣੀ ਕੋਸ਼ਿਸ਼ ਨਾਕਾਮ ਆ, ਜਾਂ ਸਾਡੇ ਤੋਂ ਵੱਡੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਹੈ ਉਹ ਵੀ ਆਪਣੀ ਉਸ ਕਾਵਸ਼ ਤੇ ਕੋਸ਼ਿਸ਼ ਉਹ ਕਾਮਯਾਬੀ ਹਾਸਲ ਨਹੀਂ ਕਰ ਸਕੇ ਜਿੰਨੀ ਕਰਨੀ ਚਾਹੀਦੀ ਸੀ। ਲੇਕਿਨ ਮੈਂ ਤੇ ਨਾ ਉਮੀਦ ਨਹੀਂ, ਹੁਣ ਵੀ ਪੁਰ ਉਮੀਦ ਹਾਂ ਕਿ ਤੁਹਾਡੀ ਸ਼ਕਲ ਵਿੱਚ, ਨਵੀਂ ਨਸਲ ਵਿੱਚ ਅਸੀਂ ਇਹ ਇੱਕ ਰੂਹ ਪੁੰਗਰ ਦੇਈਏ ਕਿ ਉਹ ਪੰਜਾਬੀ ਵਾਸਤੇ ਆਪਣਾ ਕਿਰਦਾਰ ਅਦਾ ਕਰਨ, ਆਪਣੀ ਕੋਸ਼ਿਸ਼ ਕਰਨ, ਆਪਣੀ ਇਸ ਮੁੱਦੇ ਨੂੰ ਅਗਲੀ ਨਸਲ ਤੱਕ ਪਹੁੰਚਾਉਣ ਕਿ ਪੰਜਾਬੀ ਇੱਕ ਅੱਛੀ ਜ਼ਬਾਨ ਹੈ, ਪੰਜਾਬੀ ਸਾਡੀ ਰਹਿਤਲ ਹੈ, ਪੰਜਾਬੀ ਸਾਡੇ ਵਸੇਬ ਹੈ ਔਰ ਪੰਜਾਬੀ ਵਿੱਚ ਸਾਡੇ ਬਜ਼ੁਰਗਾਂ ਜਿਹੜਾ ਸਾਨੂੰ ਪੈਗਾਮ ਦਿੱਤਾ ਹੈ ਉਹਨੂੰ ਜ਼ਿੰਦਾ ਰੱਖਣ ਲਈ ਜ਼ਰੂਰੀ ਹੈ ਕਿ ਪੰਜਾਬੀ ਜ਼ਬਾਨ ਨੂੰ ਜ਼ਿੰਦਾ ਰੱਖਿਆ ਜਾਏ। ਔਰ ਪੰਜਾਬੀ ਜ਼ਬਾਨ ਨੂੰ ਜ਼ਰੀਆ ਤਾਲੀਮ ਬਣਾਉਣ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਉਹਨਾਂ ਰਹਿਨੁਮਾਵਾਂ ਨੂੰ, ਉਹਨਾਂ ਸਿਆਸੀ ਆਗੂਆਂ ਨੂੰ, ਉਹਨਾਂ ਨਾਮਨਿਆਂ ਲੀਡਰਾਂ ਨੂੰ ਇਹ ਬਾਵਰ ਕਰਾਉਣ ਦੀ ਕੋਸ਼ਿਸ਼ ਕਰੀਏ ਕਿ ਖੁਦਾ ਦਾ ਖੌਫ ਕਰੋ, ਆਪਣੀ ਜ਼ਬਾਨ ਨੂੰ ਜ਼ਿੰਦਾ ਰੱਖਣ ਵਾਸਤੇ ਆਪਣਾ ਕਿਰਦਾਰ ਅਦਾ ਕਰੋ। ਅਗਰ ਜ਼ਬਾਨ ਜ਼ਿੰਦਾ ਨਹੀਂ ਰਹੇਗੀ ਤਾਂ ਤੁਸੀਂ ਵੀ ਜ਼ਿੰਦਾ ਨਹੀਂ ਰਹੋਗੇ, ਤੁਹਾਡਾ ਕਲਚਰ ਜ਼ਿੰਦਾ ਨਹੀਂ ਰਹੇਗਾ, ਤੁਹਾਡਾ ਵਸੇਬ ਜ਼ਿੰਦਾ ਨਹੀਂ ਰਹੇਗਾ। ਅੱਛਾ ਸਰ, ਅਸੀਂ ਅਕਸਰ ਪੰਜਾਬੀ ਦੇ ਵਧਾ ਲਈ ਦੋਸਤ ਬੈਠ ਕੇ ਆਪਸ 'ਚ ਮਸ਼ਵਰੇ ਕਰੀਦੇ ਹੈਗੇ ਨੇ। ਜਿਹੜਾ ਮੈਨੂੰ ਸਭ ਤੋਂ ਵੱਡਾ ਇਤਰਾਜ਼ ਸੁਣਨ ਨੂੰ ਮਿਲਦਾ ਹੈ ਜਾਂ ਜਿਹੜਾ ਸਭ ਤੋਂ ਵੱਡਾ ਸਾਡਾ ਮੌਜ਼ੂ ਸੁਖਨ ਹੁੰਦਾ, ਜਿਹੜਾ ਬਹਿਸ ਦਾ ਮੌਜ਼ੂ ਹੁੰਦਾ ਹੈ, ਉਹ ਇਹ ਵੇ ਸਰ ਕਿ ਪੰਜਾਬੀ ਅਸੀਂ ਕਿਉਂ ਪੜ੍ਹੀਏ। ਜਦੀਦ ਅਲੂਮ ਜਿਹੜਾ ਸਾਰਾ ਅੰਗਰੇਜ਼ੀ 'ਚ ਪਿਆ ਹੋਇਆ, ਜਿੰਨੇ ਵੀ ਵੱਡੇ ਕਿਤਾਬਾਂ ਦੇ ਤਰਜਮੇ ਹੋਏ ਨੇ, ਇਲਮ ਵਾਲੀਆਂ ਜਾਂ ਸਾਇੰਟੀਫਿਕ ਜਿੰਨੀਆਂ ਵੀ ਕਿਤਾਬਾਂ ਹੈਗੀਆਂ ਉਹ ਸਾਰੀਆਂ ਅੰਗਰੇਜ਼ੀ 'ਚ ਪਈਆਂ ਨੇ। ਇਹ ਆਈਟਮ ਦੀ ਤੁਸੀਂ ਪੰਜਾਬੀ ਕੀ ਕਰੋਗੇ, ਤੁਸੀਂ ਮੋਟਰ ਦੀ ਪੰਜਾਬੀ ਕੀ ਕਰੋਗੇ, ਤੁਸੀਂ એનર્ਜੀ ਸੇਵਰ ਦੀ ਪੰਜਾਬੀ ਕੀ ਕਰੋਗੇ, ਬਲਬ ਦੀ ਪੰਜਾਬੀ ਕੀ ਕਰੋਗੇ। ਕਿਆ ਤੁਸੀਂ ਸਮਝਦੇ ਹੋ ਕਿ ਇੰਨੇ ਅਲਫਾਜ਼ ਪੰਜਾਬੀ ਜ਼ੁਬਾਨ 'ਚ ਮੌਜੂਦ ਨੇ ਕਿ ਅਸੀਂ ਉਹਨੂੰ ਜਦੀਦ ਉਲੂਮ 'ਚ ਟ੍ਰਾਂਸਲੇਟ ਕਰ ਸਕਦੇ? ਮੈਂ ਤਾਂ ਸਮਝਦਾ ਕਿ ਪੰਜਾਬੀ ਕੋਲ ਮੁਕੰਮਲ ਅਲਫਾਜ਼ ਦਾ ਜ਼ਖੀਰਾ ਮੌਜੂਦ ਹੈ ਔਰ ਬਲਕਿ ਜਿਹੜੀ ਜ਼ੁਬਾਨ ਅਸੀਂ ਅਡਾਪਟ ਕਰ ਚੁੱਕੇ ਹਾਂ। ਜੀ ਸਰ, ਰਿਸਰਚ ਦੇ ਮੁਤਾਬਕ ਉਰਦੂ ਵਿੱਚ 48% ਪੰਜਾਬੀ ਹੈ, 13% ਫਾਰਸੀ ਹੈ ਔਰ ਬਾਕੀ ਦੇ ਅਲਫਾਜ਼ ਬਾਕੀ ਜ਼ਬਾਨਾਂ ਤੋਂ ਅਡਾਪਟ ਕੀਤੇ ਗਏ ਨੇ। ਨਹੀਂ, ਮਤਲਬ ਪੰਜਾਬੀ ਇੱਕ ਮੁਕੰਮਲ ਜ਼ਬਾਨ ਹੈ
ਔਰ ਜਿਹਦਾ ਇਜ਼ਹਾਰ ਅੱਜ ਤੋਂ 1000 ਸਾਲ ਪਹਿਲਾਂ ਬਾਬਾ ਫਰੀਦ ਸਾਹਿਬ ਨੇ 1000 ਸਾਲ ਪਹਿਲਾਂ ਉਹਨਾਂ ਦਾ ਲਿਖਿਆ ਹੈ, ਉਹ ਸੱਜੇ ਹੱਥ ਤੋਂ ਲਿਖਿਆ ਹੈ। ਜਿਹੜੀ ਉਹਨਾਂ ਦੀ ਤਸਨੀਫ ਪੱਥਰ ਤੇ ਕੱਪੜੇ ਤੇ ਮਿਲਦੀ ਹੈ, ਉਹ ਚੂੰਕਿ ਸਿੱਧੇ ਹੱਥੋਂ ਲਿਖਦੇ ਸੀ, ਉਰਦੂ ਰਸਮ ਖਾਤੇ ਸੀ। ਲਿਹਾਜ਼ਾ ਇਹ ਤੇ ਮੈਂ ਨਹੀਂ ਸਮਝਦਾ ਕਿ ਇਹਦੇ 'ਚ ਸਾਨੂੰ ਕੋਈ ਵੀ ਗੋਮਗੋ ਦੀ ਪਾਲਿਸੀ ਇਖਤਿਆਰ ਕਰਨੀ ਚਾਹੀਦੀ ਹੈ। ਪੰਜਾਬੀ ਇੱਕ ਮੁਕੰਮਲ ਜ਼ੁਬਾਨ ਹੈ, ਉਹਦੀ ਮੁਕੰਮਲ ਗ੍ਰਾਮਰ ਮੌਜੂਦ ਹੈ, ਪੰਜਾਬੀ 'ਚ ਸਾਰਾ ਨਿਸਾਬ ਦਿੱਤਾ ਜਾ ਸਕਦਾ ਹੈ। ਔਰ ਇਹਦੀ ਮਿਸਾਲ ਦੂਜੇ ਪਾਸੇ ਇੰਡੀਆ 'ਚ ਮੌਜੂਦ ਹੈ ਕਿ ਉਹ ਬੱਚੇ PhD ਵੀ ਪੰਜਾਬੀ 'ਚ ਕਰ ਰਹੇ ਨੇ, ਉਹ ਤਮਾਮ ਉਹਨਾਂ ਦਾ ਡਾਕਟਰ ਵੀ ਪੰਜਾਬੀ ਨਿਸਾਬ ਪੜ੍ਹ ਰਿਹਾ। ਅਗਰ ਉੱਥੇ ਹੋ ਸਕਦਾ ਤਾਂ ਸਾਡੇ ਕੋਲ ਕਿਉਂ ਨਹੀਂ ਹੋ ਸਕਦਾ? ਸਾਡੇ ਕੋਲ ਕਿਹੜੀ ਕਮੀ ਹੈ? ਲਿਹਾਜ਼ਾ ਇਹ 100% ਅਸੀਂ ਇਸ ਗੱਲ ਤੇ ਕਮਿਟਡ ਹਾਂ ਕਿ ਪੰਜਾਬੀ ਨਿਸਾਬ ਨੂੰ ਵਿੱਚ ਸਭ ਕੁਝ ਪੜ੍ਹਾਇਆ ਜਾ ਸਕਦਾ ਹੈ ਜਿਹੜੀ ਜ਼ਰੂਰੀਆਤ ਜ਼ਿੰਦਗੀ ਵਾਸਤੇ ਜ਼ਰੂਰੀ ਹੈ। ਅੱਛਾ ਸਰ, ਮੈਨੂੰ ਤੁਸੀਂ ਇਹ ਦੱਸੋ ਹੁਣ ਕਿ ਅਸੀਂ ਜਿਹੜੀ ਇਹ ਅਹਿਸਾਸੇ ਮਹਿਰੂਮੀ ਹੈ ਤੇ ਉਹ ਅਹਿਸਾਸੇ ਬਰਤਰੀ ਤੇ ਮਹਿਰੂਮੀ ਆਪਸ ਦੇ ਵਿੱਚ ਇੱਕ ਕਜ਼ਨ ਹੀ ਨੇ ਕਿ ਅਸੀਂ ਬਰਤਰੀ ਸ਼ੋਅ ਕਰਾਉਣ ਵਾਸਤੇ ਜਿਹੜਾ ਨਾ ਉਹ ਅਸੀਂ ਅਹਿਸਾਸੇ ਮਹਿਰੂਮੀ 'ਚ ਚੱਲ ਜਾਂਦੇ ਹੈਗੇ ਨੇ। ਤੇ ਇਹ ਅਹਿਸਾਸੇ ਮਹਿਰੂਮੀ ਇੱਕ ਸਾਜ਼ਿਸ਼ ਦੇ ਤਹਿਤ ਆ ਤੇ ਗਈ, ਇਹਨੂੰ ਸਰ ਕੱਢਣ ਦਾ ਕਿਹੜਾ ਨੁਸਖਾ ਹੈ ਜਿਹੜਾ ਤੁਸੀਂ ਸਾਨੂੰ ਦਿਓ? ਇੱਕੋ ਹੀ ਨੁਸਖਾ ਬੈਠੇ ਕਿ ਅਸੀਂ ਨੌਜਵਾਨ ਨਸਲ ਨੂੰ ਇਸ ਗੱਲ ਤੇ ਰਾਗਬ ਕਰੀਏ, ਉਹਨਾਂ ਨੂੰ ਤਰਬੀਅਤ ਦਈਏ, ਉਹਨਾਂ ਦੇ ਦਿਮਾਗ 'ਚ ਗੱਲ ਵਾੜਨ ਦੀ ਕੋਸ਼ਿਸ਼ ਕਰੀਏ। ਯਾਰ ਪੰਜਾਬੀ ਸਾਡੀ ਇੱਕ ਅੱਛੀ ਬੋਲੀ ਹੈ ਔਰ ਪੰਜਾਬੀ ਸਾਡਾ ਲਿਟਰੇਚਰ ਬਹੁਤ ਵੱਡਾ ਲਿਟਰੇਚਰ ਹੈ। ਆਪਣੀ ਜਿਹੜੀ ਮਾਂ ਹੈ, ਆਪਣੀ ਬੇਟੀ ਨੂੰ ਇਸ ਗੱਲ ਤੇ ਰਾਗਬ ਕਰੀਏ ਕਿ ਉਹ ਪੰਜਾਬੀ ਬੋਲਣਾ ਫਖਰ ਮਹਿਸੂਸ ਕਰੇ, ਪੰਜਾਬੀ ਨੂੰ ਘਟੀਆ ਜ਼ਬਾਨ ਦੇ ਤੌਰ ਤੇ ਪੇਂਟ ਨਾ ਕਰੇ, ਆਪਣੇ ਬਾਲਾਂ ਨੂੰ ਪੰਜਾਬੀ ਬੋਲਣ ਤੋਂ ਮਨਾ ਨਾ ਕਰੇ। ਔਰ ਇਸੇ ਸ਼ਕਲ 'ਚ ਅਗਰ ਨਵੀਂ ਨਸਲ ਤੋਂ ਆਸ਼ਨਾ ਹੁੰਦੀ ਹੈ, ਸਾਡੇ ਉਹ ਕੰਮ ਜਿਹੜੇ ਅਸੀਂ 30 ਸਾਲ ਤੋਂ ਕਰ ਰਹੇ ਹਾਂ, 40 ਸਾਲ ਤੋਂ ਜਾਂ 50 ਸਾਲ ਤੋਂ, ਉਹਨਾਂ ਨੂੰ ਇੰਡੋਜ਼ ਕਰਕੇ ਅੱਗੇ ਟੁਰਨ ਦੀ ਕੋਸ਼ਿਸ਼ ਕਰਦੀ ਹੈ, ਤੇ ਯਕੀਨਨ ਮੈਂ ਸਮਝਦਾ ਕਿ ਸ਼ਾਇਦ ਅਸੀਂ ਪੰਜਾਬੀ ਦੇ ਹਵਾਲੇ ਨਾਲ ਉਹ ਮੁਕਾਮ ਹਾਸਲ ਕਰ ਲਈਏ ਜਿਹਦੀ ਲੋੜ ਹੈ। ਔਰ ਮੈਂ ਤੇ ਮਾਯੂਸ ਇਸ ਵਾਸਤੇ ਨਹੀਂ ਕਿ ਮੈਂ ਸਮਝਦਾ ਕਿ ਅੱਜ ਤੋਂ 30 35 40 ਸਾਲ ਪਹਿਲਾਂ ਪੰਜਾਬੀ ਬੋਲਣਾ ਜੁਰਮ ਸਮਝਿਆ ਜਾਂਦਾ ਸੀ, ਪੰਜਾਬੀ ਨੂੰ ਗੱਦਾਰ ਕਿਹਾ ਜਾਂਦਾ ਸੀ। ਹੁਣ ਸੂਰਤ-ਏ-ਹਾਲ ਮੁਖਤਲਿਫ, ਲੋਕੀ ਪੰਜਾਬੀ ਬੋਲ ਵੀ ਰਹੇ ਨੇ, ਪੰਜਾਬੀ ਲਿਖ ਵੀ ਰਹੇ ਨੇ, ਪੰਜਾਬੀ ਪੜ੍ਹ ਵੀ ਰਹੇ ਨੇ, ਔਰ ਪੰਜਾਬੀ ਲਿਟਰੇਚਰ ਵੀ ਚਲੋ ਜ਼ਿਆਦਾ ਨਹੀਂ, ਥੋੜ੍ਹਾ ਬਹੁਤ ਛਪ ਰਿਹਾ। ਇਸ ਵੇਲੇ ਵੀ ਮੌਜੂਦਾ ਦੌਰ 'ਚ 2 ਪੰਜਾਬੀ ਦੇ ਅਖਬਾਰ ਮੌਜੂਦ ਨੇ। ਅਸੀਂ ਇਹ ਜ਼ੋਮ 'ਚ ਨਹੀਂ ਕਿ ਬਹੁਤ ਜ਼ਿਆਦਾ ਨਹੀਂ ਚੱਲਦਾ, ਥੋੜ੍ਹਾ ਹੀ ਸਹੀ, ਲੇਕਿਨ ਅਸੀਂ ਇੱਕ ਦੀਵਾ ਬਾਲ ਰਹੇ ਹਾਂ ਜਿਹਦੀ ਲੋ ਨਾਲ ਚਲੋ ਕੁਝ ਨਾ ਕੁਝ ਤੇ ਰੋਸ਼ਨੀ ਹੋ ਰਹੀ ਹੈ। ਉਸ ਰੋਸ਼ਨੀ ਨੂੰ ਅੱਗੇ ਫੈਲਾਉਣ ਵਾਸਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਨਵੀਂ ਨਸਲ 'ਚ, ਨੌਜਵਾਨ ਨਸਲ 'ਚ, ਬੱਚਿਆਂ 'ਚ ਇਹ ਤਹਿਰੀਕ ਚਲਾਉਣ ਦੀ ਕੋਸ਼ਿਸ਼ ਕਰੀਏ ਕਿ ਪੰਜਾਬੀ ਨੂੰ ਜ਼ਿੰਦਾ ਰੱਖੋ। ਪੰਜਾਬੀ ਨੂੰ ਜ਼ਿੰਦਾ ਰੱਖੋਗੇ, ਤੁਹਾਡੇ ਵਡਕੇ ਜ਼ਿੰਦਾ ਰਹਿਣਗੇ, ਤੁਹਾਡੇ ਬਜ਼ੁਰਗ ਜ਼ਿੰਦਾ ਰਹਿਣਗੇ, ਤੁਹਾਡੇ ਅਸਲਾਫ ਦੀ ਉਹ ਤਾਲੀਮਾਤ ਜ਼ਿੰਦਾ ਰਹਿਣਗੀਆਂ ਜਿਹੜੀਆਂ ਸਾਡੇ ਮੁਆਸ਼ਰੇ ਵਾਸਤੇ ਜ਼ਰੂਰੀ ਨੇ। ਔਰ ਅਗਰ ਅਸੀਂ ਪੰਜਾਬੀ ਜ਼ਿੰਦਾ ਨਾ ਰੱਖ ਸਕੇ ਤੇ ਅਸੀਂ ਉਸੇ ਰੰਗ ਹੀ ਢੱਕੇ ਜਾਵਾਂਗੇ ਜਿਹੜਾ ਕਲਚਰ ਗੈਰ ਦਾ ਕਲਚਰ ਹੈ, ਜਿਹੜਾ ਕਲਚਰ ਸਾਡੇ ਅਕਾਬਰੀਨ ਦਾ ਕਲਚਰ ਨਹੀਂ, ਔਰ ਗੈਰਾਂ ਦਾ ਕਲਚਰ ਯਕੀਨਨ ਸਾਡੇ ਵਾਸਤੇ ਬਾਇਸ ਸ਼ਰਮ ਹੈ, ਬਾਇਸ ਫਖਰ ਹੈ। ਸਰ 30-31 ਸਾਲ ਦੀ ਇੱਕ ਲੰਬੀ ਕੋਸ਼ਿਸ਼ ਹੈ, ਇੱਕ ਜਦੋਜਹਿਦ ਹੈ। ਕਦੀ ਮਾਯੂਸੀ ਤੁਸੀਂ ਕਹਿ ਰਹੇ ਹੋ ਕਿ ਨਹੀਂ ਆਈ, ਲੇਕਿਨ ਕਦੀ ਕਿਸੇ ਨੇ ਪਾਉਣ ਦੀ ਕੋਸ਼ਿਸ਼ ਵੀ ਤੇ ਜ਼ਰੂਰ ਕੀਤੀ ਹੋਏਗੀ ਵੀ ਕਿਹੜੇ ਕੰਮੀ ਪਿਆ ਹੋਇਆ। ਫੈਮਿਲੀ ਵੀ ਹੋ ਸਕਦੀ ਹੈ, ਉਹ ਮਤਲਬ ਤੁਹਾਡੇ ਕਰੀਬੀ ਰਿਸ਼ਤੇਦਾਰ ਵੀ ਹੋ ਸਕਦੇ ਨੇ। ਇੱਕ ਜ਼ਾਤੀ ਜਿਹਾ ਸਵਾਲ ਹੈ ਕਿ ਜਦੋਂ ਤੁਸੀਂ ਮਾਯੂਸ ਹੋਣ ਲੱਗਦੇ ਹੋ, ਜਦੋਂ ਤੁਹਾਨੂੰ ਥੋੜੀ ਜਿਹੀ ਮਾਯੂਸੀ ਆਉਂਦੀ, ਕਿਹੜੀ ਸ਼ੈ ਤੁਹਾਨੂੰ ਹਲਾਸ਼ੇਰੀ ਦਿੰਦੀ ਹੈ, ਕਿਹੜੀ ਚੀਜ਼ ਤੁਹਾਨੂੰ ਸਿੱਖ ਦਿੰਦੀ? ਇਹ ਗੱਲ ਬਿਲਕੁਲ ਦਰੁਸਤ ਹੈ। ਇੱਥੇ ਤੇ ਮੈਨੂੰ ਸਕਿਆਂ ਭਰਾਵਾਂ ਕਿਹਾ ਸੀ ਕਿ ਯਾਰ ਤੁਹਾਡਾ ਦਿਮਾਗ ਖਰਾਬ ਹੈ, ਤੁਸੀਂ ਕਿਸ ਸ਼ੋਬੇ ਵੱਲ ਤੁਰ ਪਏ ਹੋ? ਪੰਜਾਬੀ ਅਖਬਾਰ ਕਰਨਾ ਪਾਗਲਪਨ ਦੇ ਇਲਾਵਾ ਕੁਝ ਨਹੀਂ। ਲੇਕਿਨ ਚੂੰਕਿ ਮੈਂ ਥੋੜ੍ਹਾ ਜਿਹਾ ਬਾਬਿਆਂ ਨੂੰ ਪੜ੍ਹਿਆ ਔਰ ਮੈਂ ਸਮਝਦਾ ਕਿ ਉਹਨਾਂ ਦੀ ਤਾਲੀਮ ਵਿੱਚ ਇੰਨੀ ਕਰਜ ਹੈ ਔਰ ਇੰਨੀ ਤਾਕਤ ਹੈ ਕਿ ਉਹਨਾਂ ਮੈਨੂੰ ਜ਼ਿੰਦਾ ਰੱਖਿਆ, ਔਰ ਮੈਂ ਇਨਸ਼ਾਅੱਲਾ ਇਸ ਗੱਲ ਤੇ ਸਾਬਤ ਕਦਮ ਹਾਂ ਕਿ ਮੈਂ ਮਰਦੇ ਦਮ ਤੱਕ ਪੰਜਾਬੀ ਵਾਸਤੇ ਕੰਮ ਕਰਦਾ ਰਹਾਂਗਾ। ਇਨਸ਼ਾਅੱਲਾ ਅੱਲਾਹ ਤਾਲਾ ਮੈਨੂੰ ਤੌਫੀਕ ਤੇ ਹਿੰਮਤ ਦੇ। ਬਹੁਤ ਸ਼ੁਕਰੀਆ। ਅੱਛਾ ਸਰ, ਟੀਵੀ ਦਾ ਤੁਸੀਂ ਆ ਰਹੇ ਹੋ, ਜਦੀਦ ਜਿਹੜੇ ਤਕਾਜ਼ੇ ਹੈਗੇ ਨੇ ਤੁਸੀਂ ਉਹਦੇ ਨਾਲ ਜੁੜ ਰਹੇ ਹੋ, ਉਹਦੇ ਨਾਲ ਹਮ-ਆਹੰਗ ਹੋ ਰਹੇ ਹੋ। ਤੁਸੀਂ ਹੁਣ ਟੀਵੀ ਵੱਲ ਤੁਸੀਂ ਆ ਰਹੇ ਹੋ, ਕੀ ਉਸ ਟੀਵੀ ਦੇ ਉੱਪਰ ਤੁਸੀਂ ਕੀ ਕੰਟੈਂਟ ਲੋਕਾਂ ਨੂੰ ਇਹ ਵੇਖਣ ਨੂੰ ਮਿਲੇਗਾ, ਕੀ ਹੋਏਗਾ? ਅੱਛਾ, ਮੈਂ ਇਹ ਮਹਿਸੂਸ ਕਰਨਾ ਕਿ ਪ੍ਰਿੰਟ ਮੀਡੀਆ ਦੀ ਅਫਾਦੀਅਤ ਬਤਦਰੀਜ ਘੱਟ ਹੁੰਦੀ ਹੈ ਜੀ। ਉਰਦੂ ਅੰਗਰੇਜ਼ੀ ਅਖਬਾਰ ਵੀ ਉਹ ਸਰਕੂਲੇਸ਼ਨ ਨਹੀਂ ਰਹੀ ਜੀ। ਲਿਹਾਜ਼ਾ ਸਾਨੂੰ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਵੱਲ ਆਉਣਾ ਚਾਹੀਦਾ। ਪੰਜਾਬੀ ਚੈਨਲ ਇੱਥੇ 1-2 ਆਏ, ਲੇਕਿਨ ਉਹਨਾਂ ਦੇ ਆਪਣੇ ਸਿਆਸੀ ਅਵਾਮਲ ਸਨ ਜਾਂ ਕਾਰੋਬਾਰੀ ਅਵਾਮਲ ਸਨ, ਉਹਨਾਂ ਨੂੰ ਅੱਛਾ ਚੈਨਲ ਨਹੀਂ ਬਣਾ ਸਕੇ ਜਿਹਦੇ 'ਚ ਪ੍ਰੋਪਰ ਪੰਜਾਬੀ ਦਾ ਕੰਟੈਂਟ ਹੋਵੇ।
मैं इस गल ते ਨੂੰ महसूस करना कि एक अच्छा चैनल अगर ऑर्गेनाइज हो जाए पंजाबी का तो शायद वो इस पंजाबी तहरीक मुआवन साबित हो, क्योंकि पढ़ना मुश्किल काम है, सुनाना आसान काम है। और साडा कल्चर है, असी सुनने नाल ज़्यादा रगबत महसूस करने, और उसकी वजह यह है, बल्कि मैं ये समझना कि पंजाबी अगर जिंदा भी इस वास्ते है कि पंजाबी सॉन्ग सुनिया जाता है, पंजाबी गाना सुनिया जाता है, पंजाबी गुलकार नूं इत्थे सुनिया जाता है। तो मैं समझना कि अगर असी पंजाबी चैनल नूं ऑर्गेनाइज करने च कामयाब हो गए तो शायद असी अपनी इस तहरीक नूं थोड़ा जिहा बढ़ावा दे सकीए, इस तहरीक नूं थोड़ा वधा सकीए। वो जरूरी है। इंशाअल्लाह उहदे च तुहाडे जिहे दोस्तां दी काविश कंट्रीब्यूशन, जिवें तुसीं जिस चैनल तो काम कर रहे हो, मैं समझना कि बहुत खुशाइंद गल है कि मौजूदा शक्ल च कुछ सैटेलाइट या वैब चैनल ही पंजाबी की गल तो कर रहे हैं, अपने पैगाम तो पहुँचा रहे हैं। लिहाजा मैं समझना कि इत्थे भी एक अच्छे पंजाबी चैनल की लोड़ है, और जिहड़े पंजाबी चैनल इत्थे आरज मारज वजूद च आए, उन्हें अपनी बदमाशी की वजह तो पंजाबी नूं अडाप्ट नहीं किया। ऐसे 2 चैनल ने साडे कोल पंजाब विच जिन्हां पंजाबी की फीस दे के लाइसेंस हासिल किए, PNN ते चैनल 7, क्योंकि पंजाबी की फीस थोड़ी सी, वो करोड़ों की लखां रुपये फीस उन्हें अदा करके पंजाबी लाइसेंस तो ले लै, लेकिन पंजाबी नूं पेंट नहीं कर सके। उन्हें अपना थोड़ा जिहा पंजाबी रख के बाकी उर्दू नूं अपना जरिया मुआश बनाने की कोशिश की, जिहदे तो नाकाम होए ने। मैं समझना कि एक मुकम्मल पंजाबी चैनल कामयाबी की अलामत होएगा, और मेरी ख्वाहिश होएगी कि मैं अपनी जिंदगी एक अच्छा तो पंजाबी चैनल जरूर ऑर्गेनाइज करा, जिहड़ी नवीं नस्ल की रहनमाई वास्ते और पंजाबी जबान के एजाज से या पंजाबी जबान की बेहतरी वास्ते अपना किरदार अदा कर सके। सर, इसे नवीं नस्ल नूं तुसीं इस प्रोग्राम के जरिए की पैगाम दोगे? मेरी एक ही ख्वाहिश होएगी, और दोस्तों के बच्चों को एक ही मशवरा देंगे कि अगर तुम समझते हो कि तुहाडी नवीं नस्ल इस्लाम तो जानू होवे, इस्लामी कल्चर तो जानू होवे, अपनी रहतल ते वसेब तो जानू होवे, तो वो जरूरी है तुसीं पंजाबी नूं जिंदा रखो। अगर तुसीं पंजाबी नूं जिंदा ना रख सके तो मैं 100% कहांगा कि तुहाडी अगली नस्ल इस्लामी कदरां तो भी वाकिफ नहीं होएगी, पंजाबी रहतल तो भी वाकिफ नहीं होएगी, और अपनी उन्हां इकदार तो भी मुकर जाएगी ਜਿਹੜੀਆਂ ਤੁਹਾਡੀ ਜ਼ਿੰਦਗੀ ਦਾ ਅਸਾਸ ਹੈ। बहुत शुक्रिया सर, बहुत ਤੁਸੀਂ ਆਪਣਾ ਮਿਹਰਬਾਨੀ। ਕੀਮਤੀ ਵਕਤ ਦਿੱਤਾ। ਨਾਜ਼ਰੀਨ, ਪ੍ਰੋਗਰਾਮ ਦਾ ਜਿਹੜਾ ਇਖਤਤਾਮ ਹੈ ਉਹ ਵੀ ਮੈਂ ਇਸੇ ਗੱਲ ਤੋਂ ਹੀ ਕਰਾਂਗਾ ਕਿ ਇਸ ਵਕਤ ਜਿਹੜੀ ਜ਼ਰੂਰਤ ਹੈ ਉਹ ਇਸੇ ਅਮਰ ਦੀ ਹੈ ਕਿ ਸਾਨੂੰ ਨੌਜਵਾਨਾਂ ਨੂੰ ਦੇਖੋ, ਅਗਰ ਕੋਈ ਬੰਦਾ ਆਪਣੇ ਦਾਦੇ ਪੜਦਾਦੇ ਜਾਂ ਪੜਦਾਦੇ ਦੇ ਦਾਦੇ ਦਾ ਨਾਮ ਦੱਸਦਾ ਹੈ ਤੇ ਉਹਨੂੰ ਸਮਝਿਆ ਜਾਂਦਾ ਕਿ ਯਾਰ ਇਹਨੂੰ ਸਾਰਾ ਸਿਲਸਿਲਾ ਨਸਬ ਯਾਦ ਹੈਗਾ ਹੈ, ਇਹ ਬਹੁਤ ਜਨਾਬ ਇੱਕ ਅੱਛੇ ਘਰਾਣੇ ਤੋਂ ਹੈਗਾ। ਇਸੇ ਤਰੀਕੇ ਨਾਲ ਅਸੀਂ ਪਿਛਲੇ 5000 ਸਾਲ ਤੋਂ ਪੰਜਾਬੀ ਹਾਂ। ਸਾਨੂੰ ਜ਼ਰੂਰਤ ਹੈ ਇਸ ਅਮਰ ਦੀ ਕਿ ਅਸੀਂ ਨੌਜਵਾਨ ਜਿਹੜੇ ਹੈਗੇ ਆ ਉਹ ਅਸੀਂ ਪੰਜਾਬੀ ਦੀ ਜਿਹੜੀ ਵਰਤੋਂ ਕਰੀਏ, ਪੰਜਾਬੀ ਨੂੰ ਇਸਤੇਮਾਲ ਕਰੀਏ। ਉਸ ਤੋਂ ਬਾਅਦ ਇਹਦੇ ਪ੍ਰਚਾਰ ਲਈ, ਇਹਦੇ ਇਜ਼ਹਾਰ ਲਈ ਸਾਨੂੰ ਅੱਗੇ ਆਉਣਾ ਪੈਣਾ। ਅਸੀਂ ਇਸੇ ਤਰ੍ਹਾਂ ਦੇ ਪ੍ਰੋਗਰਾਮ ਤੁਹਾਡੀ ਖਿਦਮਤ 'ਚ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਮੈਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼ ਓ ਨਾਸਿਰ। ਸਤਿ ਸ੍ਰੀ ਅਕਾਲ ਤੇ अस्सलाम वालेकुम।